ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਨੇ ਮਿੱਤਰੋ, ਦੇਸ਼ ਪੰਜਾਬ ਦੇ ਵਾਸੀਆਂ ਨੇ ਹਰ ਦੌਰ 'ਚ ਇਨਸਾਨੀ ਹੱਕਾਂ ਲਈ ਜਦੋਜਹਿਦ ਕੀਤੀ। ਮੈਂ ਸਮਝਦਾ ਹਾਂ ਕਿ ਦੁੱਲੇ ਭੱਟੀ ਤੋਂ ਲੈ ਕੇ ਰਾਏ ਅਹਿਮਦ ਹੰਖਲ ਤੀਕਰ ਜਿੰਨੇ ਵੀ ਸੂਰਮੇ ਹੋਏ ਅਤੇ ਫਿਰ ਉਹਨਾਂ ਮਗਰੋਂ ਇਸ ਰੀਤ ਦਾ ਪਾਲਣ ਕਰਨ ਵਾਲੇ ਅਜੋਕੇ ਵੇਲੇ ਤੀਕਰ ਜਿਸ ਜਿਸ ਜੀ ਨੇ ਜ਼ੁਲਮ ਅਤੇ ਜ਼ਬਰ ਨੂੰ ਲਲਕਾਰਿਆ, ਉਹਨਾਂ ਸਭ ਦੀ ਲੜਾਈ ਇੱਕ ਸੀ। ਉਂਝ ਵੀ ਸਾਡੀ ਰੇਤਲ ਦਾ ਸਭ ਤੋਂ ਖਰਾ ਸੱਚ ਇਹ ਹੋਈ ਹੈ ਕਿ ਇੱਥੇ ਭਾਈਚਾਰੇ, ਮੁਹੱਬਤ ਅਤੇ ਅਮਨ ਦੀ ਗੱਲ ਕੀਤੀ ਜਾਂਦੀ ਹੈ। ਤੁਹਾਡਾ ਮਜ਼ਹਬ ਕੋਈ ਵੀ ਹੈ, ਤੁਸੀਂ ਕੋਈ ਵੀ ਨਜ਼ਰੀਆ ਰੱਖਦੇ ਹੋ, ਤੁਹਾਡੇ ਵੱਲ ਪੰਜਾਬੀ ਮੁਹੱਬਤ ਅਤੇ ਪਿਆਰ ਨਾਲ ਹੱਥ ਵਧਾਉਣਗੇ। ਇਹ ਵੱਖਰੀ ਗੱਲ ਹੈ ਕਿ ਕੁਝ ਅਰਸੇ ਤੋਂ ਪੰਜਾਬ ਦੀ ਇਸ ਰੀਤ ਨੂੰ ਮੁਤਾਸਰ ਕਰਨ ਲਈ ਅਜਿਹੀ ਹੱਥਗਰਦੀ ਦਾ ਜ਼ਹਿਰ ਘੋਲਿਆ ਗਿਆ ਹੈ ਜਿਹਨੇ ਪੰਜਾਬੀਆਂ ਨੂੰ ਮਜ਼ਹਬਾਂ ਅਤੇ ਫਿਰ ਜ਼ਾਤ ਪਾਤ ਦੇ ਖਾਨੇ 'ਚ ਵੰਡ ਕੇ ਇੱਕ ਦੂਜੇ ਤੋਂ ਦੂਰ ਕਰਤਾ ਹੈ। ਬੇਸ਼ੱਕ ਦੁਸ਼ਮਣ ਦੀ ਸਾਜ਼ਿਸ਼ ਕਾਰਗਰ ਸਾਬਤ ਹੋਈ ਹੈ, ਪਰ ਇਹਦੇ ਬਾਵਜੂਦ ਅੱਜ ਵੀ ਦੇਸ਼ ਪੰਜਾਬ ਦੇ ਵਾਸੀਆਂ ਦੇ DNA ਵਿੱਚ ਸ਼ਾਮਲ ਹੈ ਕਿ ਉਹ ਮਜ਼ਲੂਮ ਲਈ ਆਵਾਜ਼ ਚੁੱਕਦੇ ਨੇ ਅਤੇ ਉਹਦੀ ਹੱਕਾਂ ਲਈ ਗੱਲ ਵੀ ਕਰਦੇ ਨੇ। ਪਿਛਲੇ ਦਿਨਾਂ ਵਿੱਚ ਪੰਜਾਬ ਦੇ ਪੁੱਤਰ ਦਲਜੀਤ ਦੋਸਾਂਝ ਦੀ ਫਿਲਮ ਸਤਲੁਜ ਆਈ। ਆਨਲਾਈਨ ਪਲੇਟਫਾਰਮ ਉੱਤੇ ਇਸ ਫਿਲਮ ਨੂੰ ਰਿਲੀਜ਼ ਕਰਨ ਦਾ ਐਲਾਨ ਇਸ ਕਰਕੇ ਕੀਤਾ ਗਿਆ ਕਿ ਹਿੰਦੁਸਤਾਨੀ ਸੈਂਸਰ ਬੋਰਡ ਨੇ ਇਸ ਫਿਲਮ ਦੀ ਨੁਮਾਇਸ਼ ਉੱਤੇ ਪਾਬੰਦੀ ਲਾ ਛੱਡੀ ਸੀ। ਬਹਰਹਾਲ ਇਸ ਫਿਲਮ ਨੂੰ ਬਣਾਉਣ ਵਾਲੀ ਸਾਰੀ ਟੀਮ ਨੇ ਕਮਾਈ ਦੀ ਪਰਵਾਹ ਕੀਤੇ ਬਗੈਰ ਉਸ ਸ਼੍ਰੇਣੀ ਨੂੰ ਅਗਾਂਹ ਵਧਾਉਣ ਦਾ ਫੈਸਲਾ ਕੀਤਾ ਜਿਹੜਾ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਪੂਰੀ ਆਜ਼ਾਦੀ ਦਾ ਸੱਚ ਸੀ। ਜਸਵੰਤ ਸਿੰਘ ਖਾਲੜਾ ਕੌਣ ਸੀ ਅਤੇ ਕੀ ਬਣੀ ਜੋ ਹਿੰਦੁਸਤਾਨੀ ਸਰਕਾਰ ਉਹਦੀ ਆਵਾਜ਼ ਤੋਂ ਇੰਨੀ ਖੌਫਜ਼ਦਾ ਹੋਈ ਕਿ ਅਖੀਰ ਉਹਨੂੰ ਇੱਕ ਹਰਫੇ ਗਲਤ ਵਾਂਗੂ ਮਿਟਾ ਕੇ ਆਪਣਾ ਨਾਂ ਉਹਨਾਂ ਜ਼ਾਲਮਾਂ ਦੇ ਸਫ਼ੇ ਉੱਤੇ ਲਿਖ ਦਿਆ ਜਿਹੜੇ ਕਦੀ ਵੀ ਸੱਚ ਸੁਣਨਾ ਅਤੇ ਉਹਨੂੰ ਬਰਦਾਸ਼ਤ ਕਰਨ ਦਾ ਹੌਸਲਾ ਨਹੀਂ ਰੱਖਦੇ। ਇਹ ਕਹਾਣੀ ਸੰਨ 84 ਤੋਂ ਬਾਅਦ ਸ਼ੁਰੂ ਹੁੰਦੀ ਹੋਈ ਜਦੋਂ ਇੱਕ ਆਮ ਸ਼ਹਿਰੀ ਜਸਵੰਤ ਸਿੰਘ ਆਪਣੇ ਮਿੱਤਰ ਪਿਆਰ ਦੀ ਗੁੰਮਸ਼ੁਦਗੀ, ਮੌਤ ਅਤੇ ਉਸ ਮਗਰੋਂ ਉਹਦੀ ਮਾਂ ਦੇ ਪੁਰਸਕਾਰ ਤੌਰ 'ਤੇ ਗੁਆਚ ਜਾਣ ਬਾਰੇ ਮਾਲੂਮਾਤ ਲੈਣ ਵਾਸਤੇ ਪੁਲਿਸ ਸਟੇਸ਼ਨ ਜਾਂਦਾ ਹੈ। ਜਸਵੰਤ ਬੜੀ ਕੋਸ਼ਿਸ਼ ਕਰਦਾ ਹੈ ਪਰ ਉਹਨੂੰ ਆਪਣੇ ਦੋਸਤ ਦੀ ਮਾਂ ਦਾ ਕੋਈ ਸੁਰਾਗ ਨਹੀਂ ਲੱਭਦਾ। ਅਖੀਰ ਹਸਪਤਾਲਾਂ ਤੋਂ ਹੁੰਦਾ ਹੋਇਆ ਉਹ ਸ਼ਮਸ਼ਾਨ ਘਾਟ ਦੇ ਰਜਿਸਟਰ ਫਰੋਲ ਕੇ ਪਤਾ ਲਾਉਂਦਾ ਹੈ ਕਿ ਮਾਈ ਗੁਰਤੇਜ ਕੌਰ ਨੂੰ ਪੁਲਿਸ ਮੁਕਾਬਲੇ ਮਗਰੋਂ ਨਾਮਾਲੂਮ ਕਰਾਰ ਦੇ ਕੇ ਸਾੜ ਦਿੱਤਾ ਗਿਆ। ਇੱਕ 70 ਸਾਲ ਦੀ ਮਾਈ ਕਿਵੇਂ ਹੱਤਗਰਦ ਹੋ ਸਕਦੀ ਹੈ? ਅਤੇ ਜੇਕਰ ਉਹ ਹੱਤਗਰਦ ਹੈ ਵੀ ਸੀ ਤਾਂ ਸੈਂਕੜੇ ਪੁਲਿਸ ਵਾਲਿਆਂ ਉੱਤੇ ਕਿਵੇਂ ਹਮਲਾਵਰ ਹੋ ਸਕਦੀ ਸੀ? ਇਹ ਸਭ ਸਵਾਲ ਜਸਵੰਤ ਸਿੰਘ ਨੂੰ ਇੱਕ ਨਵੀਂ ਤਾਰੀਖ ਦੇਗਾ। ਉਹਨੇ ਸ਼ਮਸ਼ਾਨ ਘਾਟਾਂ ਦੇ ਰਜਿਸਟਰ ਵੇਖੇ। ਇਹ ਰਜਿਸਟਰ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਨਾਮਅਲੂਮ ਇੰਟਰੀਆਂ ਨਾਲ ਭਰੇ ਹੋਏ ਸਨ। ਕੌਣ ਕਿਸ ਦਾ ਪੁੱਤਰ ਸੀ, ਕਿਸ ਘਰ ਦਾ ਲਾਲ ਸੀ ਅਤੇ ਉਹਦਾ ਜੁਰਮ ਕੀ ਸੀ, ਕਿਸੇ ਨੂੰ ਕੋਈ ਪਤਾ ਨਹੀਂ ਸੀ। ਜਸਵੰਤ ਨੇ ਆਪਣੀ ਕੋਸ਼ਿਸ਼ ਸ਼ੁਰੂ ਕੀਤੀ ਅਤੇ ਉਹਨਾਂ ਰਜਿਸਟਰਾਂ ਤੋਂ ਰਿਕਾਰਡ ਇਕੱਠੇ ਕਰਨੇ ਸ਼ੁਰੂ ਕੀਤੇ ਜਿਹੜੇ ਨਾਮਾਲੂਮਾਂ ਦੇ ਨਾਲ ਭਰੇ ਹੋਏ ਸਨ। ਕੁਝ ਦਿਨਾਂ ਵਿੱਚ ਉਹਦੇ ਕੋਲ ਕਈ ਹਜ਼ਾਰ ਦੀ ਗਿਣਤੀ ਵਿੱਚ ਉਹਨਾਂ ਲੋਕਾਂ ਦਾ ਡਾਟਾ ਆ ਗਿਆ ਜਿਹਨਾਂ ਦੇ ਘਰ ਦੇ ਉਹਨਾਂ ਦੀ ਵਾਪਸੀ ਦੀ ਆਸ ਲਾ ਕੇ ਇੱਕ ਇੱਕ ਪਲ ਗੁਜ਼ਾਰ ਰਹੇ ਸਨ। ਜਸਵੰਤ ਨੇ ਹਿੰਮਤ ਕੀਤੀ ਕਿ ਉਹਨਾਂ ਪਰਿਵਾਰਾਂ ਨੂੰ ਦੱਸੇ ਕਿ ਜਿਨ੍ਹਾਂ ਦੀ ਆਸ ਕਰ ਰਹੇ ਨੇ ਉਹਨਾਂ ਕਦੀ ਪਰਤ ਕੇ ਨਹੀਂ ਜਿਉਣਾ। ਵੇਲਾ ਲੰਘਣ ਦੇ ਨਾਲ ਨਾਲ ਜਸਵੰਤ ਸਿੰਘ ਦੇ ਮੋਢੇ ਨਾਲ ਮੋਢਾ ਲਾਉਣ ਵਾਲੇ ਦੀ ਗਿਣਤੀ ਵੱਧਦੀ ਗਈ ਅਤੇ ਇਹਨਾਂ ਸਾਰਿਆਂ ਰਲ ਕੇ ਇੱਕ ਰਿਟ ਪਟੀਸ਼ਨ ਹਾਈਕੋਰਟ ਵਿੱਚ ਦਾਇਰ ਕੀਤੀ ਜਿਹਦੇ ਵਿੱਚ ਕਈ ਹਜ਼ਾਰ ਨਾਮਾਲੂਮ ਹੋਏ ਲੋਕਾਂ ਦਾ ਡਾਟਾ ਪੇਸ਼ ਕੀਤਾ ਗਿਆ। ਇਹਦੇ ਨਾਲ ਨਾਲ ਜਸਵੰਤ ਸਿੰਘ ਨੇ ਹਰ ਫੋਰਮ ਉੱਤੇ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ। ਉਹਨੇ ਆਪਣੇ ਦੇਸ਼ ਵਿੱਚ ਹਰ ਸ਼ਹਿਰ ਜਾ ਕੇ ਇਨਸਾਨੀ ਹੱਕਾਂ ਦੇ ਇਸ ਕਤਲੇਆਮ ਦਾ ਮੁਕੱਦਮਾ ਪੇਸ਼ ਕੀਤਾ ਅਤੇ ਲੋਕਾਂ ਨੂੰ ਆਖਿਆ ਕਿ ਮੇਰੇ ਪੈਰ ਨਾਲ ਪੈਰ ਜੋੜ ਕੇ ਅਗਾਂਹ ਵਧੋ ਤਾਂ ਜੇ ਅਸੀਂ ਇਸ ਹਨੇਰ ਨੂੰ ਮੁਕਾ ਸਕੀਏ। ਇਨਸਾਨੀ ਹੱਕਾਂ ਦੀਆਂ ਤਨਜ਼ੀਮਾਂ ਉਹਦੇ ਨਾਲ ਰਲੀਆਂ, ਸੈਂਕੜੇ ਬਲਕਿ ਹਜ਼ਾਰਾਂ ਖਾਨਦਾਨ ਉਹਦੇ ਪਿੱਛੇ ਆਣ ਖਲੋਤੇ ਅਤੇ ਇੱਕ ਆਮ ਆਦਮੀ ਦੀ ਆਵਾਜ਼ ਪੂਰੀ ਦੁਨੀਆ ਹੀ ਸੁਣੀ ਜਾਣ ਲੱਗ ਪਈ। ਹਿੰਦੁਸਤਾਨੀ ਸਰਕਾਰ ਜਸਵੰਤ ਸਿੰਘ ਖਾਲੜਾ ਨੂੰ ਸਮਝਾਉਂਦੀ ਰਹੀ ਕਿ ਤੂੰ ਹਕੂਮਤ ਦੇ ਖਿਲਾਫ ਗੱਲ ਕਰਨ ਤੋਂ ਬਾਜ਼ ਆ ਜਾ। ਪੰਜਾਬ ਪੁਲਿਸ ਦੇ ਅਫਸਰਾਂ ਉਹਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ, ਪਰ ਜਸਵੰਤ ਸਿੰਘ ਆਪਣੇ ਮਿਸ਼ਨ ਤੋਂ ਇੱਕ ਪੈਰ ਵੀ ਪਿਛਾ ਨਾ ਹਟਿਆ। ਅਖੀਰ ਇੱਕ ਦਿਹਾੜੇ ਤਾਕਤ ਦੇ ਨਸ਼ੇ ਵਿੱਚ ਚੂਰ ਪੁਲਿਸ ਨੇ ਜਸਵੰਤ ਸਿੰਘ ਨੂੰ ਘਰ ਦੇ ਬਾਹਰੋਂ ਅਗਵਾ ਕੀਤਾ। ਉਸ ਮਗਰੋਂ ਜਸਵੰਤ ਸਿੰਘ ਕਿਤੇ ਨਜ਼ਰ ਨਹੀਂ ਆਇਆ।
ਉਹਦਾ ਪਤਾ ਲੱਗਾ ਤੇ ਨਾ ਲਾਸ਼ ਲੱਭੀ। ਮਿੱਤਰ ਪਿਆਰਿਓ, ਇਸ ਕਿਰਦਾਰ ਉੱਤੇ ਫਿਲਮ ਬਣਾਈ ਗਈ ਜਿਹਦਾ ਨਾਂ ਪਹਿਲਾਂ ਪੰਜਾਬ ਰੱਖਿਆ ਗਿਆ। ਇਤਰਾਜ਼ ਮਗਰੋਂ ਸਤਲੁਜ ਕੀਤਾ ਗਿਆ ਤੇ ਜਦ ਇਹ ਫਿਲਮ ਸੈਂਸਰ ਬੋਰਡ ਦੇ ਸਾਹਮਣੇ ਪੇਸ਼ ਕੀਤੀ ਗਈ ਤੇ ਉਹਨੇ ਇਤਰਾਜ਼ ਲਾ ਕੇ ਇਹਦੇ ਵਿੱਚੋਂ 200 ਤੋਂ ਵੱਧ ਸੀਨ ਕੱਢ ਦੇਣ ਦਾ ਹੁਕਮ ਦਿੱਤਾ। ਜਿਸ ਫਿਲਮ ਵਿੱਚੋਂ 200 ਸੀਨ ਨਿਕਲ ਜਾਣ ਉਹਦੇ ਪੱਲੇ ਕੀ ਬਚੇਗਾ। ਫਿਲਮ ਦੀ ਇੰਤਜ਼ਾਮੀਆ ਨੇ ਫੈਸਲਾ ਕੀਤਾ ਕਿ ਅਸੀਂ ਇਨਸਾਨੀ ਹੱਕਾਂ ਦੇ ਇਸ ਸਿਪਾਹੀ ਦੀ ਜਦੋਜਹਿਦ ਉੱਤੇ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ ਔਰ ਇਹ ਫਿਲਮ ਆਨਲਾਈਨ ਪਲੇਟਫਾਰਮ 'ਤੇ ਰਿਲੀਜ਼ ਕੀਤੀ ਗਈ ਜਿਹਦੀ ਮਲਕੀਅਤ ਇੱਕ ਇੰਡੀਅਨ ਕੰਪਨੀ ਕੋਲ ਸੀ। ਚੰਦ ਘੰਟਿਆਂ ਮਗਰੋਂ ਹੀ ਉਸ ਪਲੇਟਫਾਰਮ ਉੱਤੇ ਇੰਡੀਅਨ ਸਰਕਾਰ ਨੇ ਇੰਨਾ ਦਬਾਅ ਪਾਇਆ ਕਿ ਉਹਨੇ ਫਿਲਮ ਆਪਣੇ ਫੋਰਮ ਤੋਂ ਲਾ ਦਿੱਤੀ। ਜਿਹੜੇ ਲੋਕ ਸਿਆਸੀ ਹਵਾਲੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਕਿਰਦਾਰਾਂ ਨਾਲ ਜੁੜੇ ਹੋਏ ਸਨ ਜਿਨ੍ਹਾਂ ਨੇ ਚੜ੍ਹਦੇ ਪੰਜਾਬ ਨੂੰ ਖੂਨ ਅਤੇ ਕਤਲੇਆਮ ਦਾ ਮੈਦਾਨ ਬਣਾਈ ਰੱਖਿਆ, ਉਹਨਾਂ ਨੇ ਦਲਜੀਤ ਦੋਸਾਂਝ ਅਤੇ ਇਸ ਫਿਲਮ ਦੀ ਟੀਮ ਨੂੰ ਮੰਦਾ ਬੋਲਣਾ ਸ਼ੁਰੂ ਕਰ ਦਿੱਤਾ। ਦਲਜੀਤ ਦੋਸਾਂਝ ਦੇ ਹਵਾਲੇ ਨਾਲ ਇਸ ਤੋਂ ਪਹਿਲਾਂ ਵੀ ਬੜੀ ਤਨਕੀਦ ਹੋ ਰਹੀ ਸੀ ਕਿਉਂ ਜੋ ਚੜ੍ਹਦੇ ਅਤੇ ਲਹਿੰਦੇ ਪੰਜਾਬ ਨਾਲ ਸਾਂਝੀ ਮੁਹੱਬਤ ਕਰਦਾ ਹੈ। ਇਸ ਫਿਲਮ ਨੂੰ ਕੁਝ ਅਮਨ ਦੁਸ਼ਮਣਾਂ ਨੇ ਇਸ ਤਨਾਜ਼ਰ 'ਚ ਵੇਖਣ ਦੀ ਕੋਸ਼ਿਸ਼ ਕੀਤੀ ਅਤੇ ਇੱਕ ਵਾਰੀ ਫੇਰ ਇਹਨਾਂ ਧਮਕੀਆਂ ਦਾ ਦੌਰ ਸ਼ੁਰੂ ਹੋ ਗਿਆ ਜਿਹੜੀਆਂ ਦਲਜੀਤ ਦੋਸਾਂਝ ਦਾ ਬਾਈਕਾਟ ਕਰਨ ਤੋਂ ਲੈ ਕੇ ਉਹਦਾ ਹੁੱਕਾ ਪਾਣੀ ਬੰਦ ਕਰਨ ਦੀ ਗੱਲ ਕਰਦੀਆਂ ਸਨ। ਦਲਜੀਤ ਦੋਸਾਂਝ ਨੇ 2 ਹਰਫੀ ਲਫ਼ਜ਼ਾਂ 'ਚ ਆਖਿਆ ਕਿ ਮੈਂ ਸੱਚੀ ਗੱਲ ਉੱਤੇ ਕੋਈ ਸਮਝੌਤਾ ਨਹੀਂ ਕਰਾਂਗਾ। ਤੁਸੀਂ ਮੈਨੂੰ ਫਿਲਮਾਂ ਨਹੀਂ ਦਿੰਦੇ, ਨਾ ਦਿਓ, ਪਰ ਮੇਰਾ ਫਨ ਜਾਂ ਹੁਨਰ ਕੰਪਰੋਮਾਈਜ਼ ਨਹੀਂ ਕਰੇਗਾ। ਮੈਂ ਲਹਿੰਦੇ ਪੰਜਾਬ ਵੱਲੋਂ ਦਲਜੀਤ ਦੋਸਾਂਝ ਨੂੰ ਸਲਾਮੀ ਪੇਸ਼ ਕਰਦਾ ਹਾਂ ਕਿ ਉਹਨੇ ਉਹ ਗੱਲ ਕੀਤੀ ਜਿਹੜੀ ਹਮੇਸ਼ਾ ਤੋਂ ਪੰਜਾਬ ਦੇ ਸੂਰਮੇ ਕਰਦੇ ਆਏ ਨੇ। ਇਹਦੇ ਨਾਲ ਨਾਲ ਜਸਵੰਤ ਸਿੰਘ ਖਾਲੜਾ ਹੋਰੀ ਜਿਨ੍ਹਾਂ 84 ਅਤੇ 95 ਦੇ ਵਿਚਕਾਰ ਉਹਨਾਂ ਬੇਜ਼ਬਾਨ ਦੀ ਆਵਾਜ਼ ਬਣ ਕੇ ਇਨਸਾਨੀ ਹੱਕਾਂ ਦਾ ਝੰਡਾ ਚੁੱਕਿਆ ਜਿਹਨਾਂ ਦੀ ਕੋਈ ਨਹੀਂ ਸੀ ਬੋਲਦਾ। ਉਹਨਾਂ ਪਰਿਵਾਰਾਂ ਲਈ ਮੈਦਾਨ ਅਮਲ 'ਚ ਆਏ ਜਿਹੜੇ ਮਾੜੇ ਹੋਣ ਦੇ ਨਾਲ ਨਾਲ ਮੁਸਲਸਲ ਜ਼ੁਲਮਾਂ ਦਾ ਸ਼ਿਕਾਰ ਸਨ। ਜ਼ਾਹਿਰ ਜੀ ਗੱਲ ਹੈ ਜਦ ਤੁਸੀਂ ਮਾੜੇ ਦੇ ਹੱਕ ਵਿੱਚ ਗੱਲ ਕਰੋਗੇ ਤਾਂ ਫਿਰ ਤੁਹਾਨੂੰ ਉਹਦਾ ਮੁੱਲ ਵੀ ਤਾਰਨਾ ਪਏਗਾ, ਖਾਸ ਤੌਰ 'ਤੇ ਜਦ ਉਸ ਮਾੜੇ ਉੱਤੇ ਜ਼ੁਲਮ ਕਰਨ ਵਾਲੀ ਸਰਕਾਰ ਹੋਵੇ ਅਤੇ ਉਹਦੇ ਪਿੱਛੇ ਪੂਰੀ ਦੀ ਪੂਰੀ ਮਸ਼ੀਨਰੀ ਖਲੋਤੀ ਹੋਵੇ। ਜਸਵੰਤ ਸਿੰਘ ਖਾਲੜਾ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਇਹਨਾਂ ਨਾਮਾਲੂਮ ਲਾਸ਼ਾਂ ਦਾ ਮੁਕੱਦਮਾ ਲੜਿਆ ਅਤੇ ਫਿਰ ਅਖੀਰ ਆਪ ਹੀ ਨਾਮਾਲੂਮ ਹੋ ਗਿਆ। ਉਹ ਕਿੱਥੇ ਗਿਆ, ਉਹਦੀ ਲਾਸ਼ ਨਾਲ ਕੀ ਬੀਤੀ, ਉਹਨੂੰ ਕਤਲ ਕਰਨ ਤੋਂ ਪਹਿਲਾਂ ਅਤੇ ਮਗਰੋਂ ਉਹਦੇ ਨਾਲ ਕੀ ਸਲੂਕ ਕੀਤਾ ਗਿਆ, ਕੋਈ ਨਹੀਂ ਜਾਣਦਾ। ਜੇ ਕੋਈ ਜਾਣਦਾ ਤਾਂ ਸਿਰਫ ਇੰਨਾ ਕਿ ਕੱਲ੍ਹ 90 ਦੇ ਦਹਾਕੇ ਵਿੱਚ ਵੀ ਜਸਵੰਤ ਸਿੰਘ ਦੀ ਆਵਾਜ਼ ਨਹੀਂ ਸੀ ਸੁਣੀ ਗਈ ਅਤੇ ਸਰਕਾਰ ਉਹਨੂੰ ਗੱਦਾਰ ਆਖਦੀ ਸੀ ਅਤੇ ਅੱਜ ਵੀ ਜਦ ਉਹਦੀ ਆਵਾਜ਼ ਸਤਲੁਜ ਦੇ ਰੂਪ ਵਿੱਚ ਸਾਹਮਣੇ ਆਈ ਤਾਂ ਸਰਕਾਰਾਂ ਇਹਨੂੰ ਸੁਣ 'ਤੇ ਪਾਬੰਦੀ ਲਾ ਛੱਡੀ। ਪਰ ਹਿੰਦੁਸਤਾਨੀ ਸਰਕਾਰ ਅਤੇ ਉਹਦੇ ਜ਼ਾਲਮ ਅਧਿਕਾਰੀ ਇਹ ਗੱਲ ਭੁੱਲ ਗਏ ਸਨ ਕਿ ਇਹ 90 ਦਾ ਦਹਾਕਾ ਨਹੀਂ ਬਲਕਿ 2026 ਹੈ। ਤੁਸੀਂ ਆਵਾਜ਼ ਜਿੰਨੀ ਦਬਾਓਗੇ ਉਹਨੂੰ ਸੁਣਨ ਵਾਲੇ ਓਨੇ ਹੀ ਜ਼ਿਆਦਾ ਹੋਣਗੇ। ਪੰਜਾਬੀਆਂ ਨੇ ਉਹਨਾਂ ਨਾਮਾਲੂਮ ਲਾਸ਼ਾਂ ਦੀ ਆਵਾਜ਼ ਦਲਜੀਤ ਦੋਸਾਂਝ ਦੀ ਜ਼ੁਬਾਨੀ ਸੁਣ ਕੇ ਸਾਬਤ ਕੀਤਾ ਹੈ ਕਿ ਕੱਲ੍ਹ ਦੀ ਤਰ੍ਹਾਂ ਅੱਜ ਇਸ ਕੌਮ ਨੂੰ ਦਬਾਇਆ ਨਹੀਂ ਜਾ ਸਕਦਾ ਅਤੇ ਨਾ ਹੀ ਇਹਨਾਂ ਦੀ ਆਵਾਜ਼ ਨੂੰ ਖਾਮੋਸ਼ ਕੀਤਾ ਜਾ ਸਕਦਾ ਹੈ। ਮੈਂ ਸਭ ਸੱਜਣਾ ਮਿੱਤਰਾਂ ਨੂੰ ਆਖਾਂਗਾ ਕਿ ਤੁਸੀਂ ਫਿਲਮ ਸਤਲੁਜ ਜ਼ਰੂਰ ਵੇਖੋ। ਇੱਕ ਤਾਂ ਤੁਸੀਂ ਤਾਰੀਖ ਤੋਂ ਜਾਣੂ ਹੋਵੋਗੇ, ਦੂਜਾ ਤੁਹਾਨੂੰ ਇਹ ਵੀ ਸਮਝ ਆਏਗੀ ਕਿ ਪੰਜਾਬੀਆਂ ਨਾਲ ਕੀ ਕੀ ਸਲੂਕ ਕੀਤਾ ਜਾਂਦਾ ਹੈ ਅਤੇ ਅੱਜ ਵੀ ਕੀਤਾ ਜਾ ਰਿਹਾ ਹੈ। ਕੱਲ੍ਹ ਫਿਰ ਕਿਸੇ ਨਵੇਂ ਮੌਜੂ ਨਾਲ ਵਿਚਾਰ ਸਾਂਝੇ ਕਰਾਂਗੇ। ਅੱਜ ਲਈ ਇੰਨਾ ਹੀ, ਇਜਾਜ਼ਤ ਦਿਓ। ਰੱਬ ਰੱਖਾ।